ओ जाने वाला सांप था, आने वाला सांप है, जिया जिया। ਤੂੰ ਵੀ ਤਾਂ ਸੱਪ ਹੀ ਹੈ ਮਿੱਠੇ। ਨਾਚੇ ਨਾਗਨ ਦਾ ਸਪੇਰਾ ਨਹੀਂ ਬਣਨਾ ਵੀ ਤੂੰ ਮੈਨੂੰ ਪਛਾਣ ਲਿਆ ਮੈਂ ਸੱਪ ਵਾਂ। ਮੈਂ ਬੜਾ ਇਨਸਾਨੀ ਰੂਪ ਚ ਆਇਆ ਹੋਇਆ ਨਾ। ਤੇ ਬੇਟੇ ਤੂੰ ਹੋਰ ਗਾਣਾ ਗਾ ਲੈ, ਤੂੰ ਸੱਪ ਦਾ ਹੀ ਗਾਣਾ ਕਿਉਂ ਗਾ ਰਿਹਾ ਮੈਂ ਦੱਸ। ਇਹਦੇ ਤੇ ਮਤਲਬ ਇਹਨਾਂ ਦਾ ਪੂਰਨ ਜਨਮ ਹੋਇਆ ਸੀ ਵੀ ਇਸ ਗਾਣੇ ਤੇ ਇਹਨਾਂ ਨੂੰ ਤੁਹਾਨੂੰ ਕਾਹਦੀ ਟੈਨਸ਼ਨ ਹੈ ਜੇ ਅਗਰ ਉਹਨੇ ਸੱਪ ਵਾਲਾ ਗਾਣਾ ਗਾ ਲਿਆ। ਫਜ਼ੂਲ ਲੱਗੇ ਰਹਿੰਦੇ ਨੇ, ਪ੍ਰੋਗਰਾਮ ਕਰਨਾ ਨਹੀਂ ਹੁੰਦਾ ਫਜ਼ੂਲ। ਅੱਛਾ ਜੀ। ਹਾਂ ਅੱਛਾ ਜੀ ਅਸੀਂ ਪ੍ਰੋਗਰਾਮ ਨਹੀਂ ਕਰਦੇ। ਆਹੋ ਹਾਏ ਹਾਏ ਤੁਸੀਂ ਤਾਂ ਕੱਲ ਸਲਮਾਨ ਖਾਨ ਸ਼ੂਟ ਕਰਕੇ ਆਏ ਹਨਾ। ਅਸੀਂ ਕਰਾਂਗਾ ਇਨਸ਼ਾਅੱਲਾ ਤਾਲਾ। ਮੈਂ ਵਰਲਡ ਫਿਰਨਾ, ਤੂੰ ਸੜਨਾ ਸਿਰਫ ਸੜ ਸਕਣਾ ਤੇ ਰੱਬ ਕੋ ਕਾਰ ਮੰਗੋ ਫਿਰਨਾ ਜ਼ਰੂਰ ਹੈ, ਬੰਦਾ ਉਹ ਚ ਬਹਿ ਕੇ ਜਾਂਦਾ। ਹਾਂ ਮੁੜ ਕੇ ਪੈਰਾਂ 'ਚ ਛਾਲੇ ਪੈ ਜਾਣਗੇ, ਫਾਇਦਾ ਆਪੇ ਖੀਰ ਰੁਕ ਜਾਓ। ਓਏ ਇੰਜ ਹੀ ਕਹੀਦਾ ਹੁੰਦਾ ਵਾ। ਵਰਲਡ ਟੂਰ ਵਿੱਚ ਟੁੱਟੀ ਜੁੱਤੀ ਨਾਲ ਫਿਰਨਾ ਦਾ ਕੀ ਫਿਰਨਾ। ਇਹਦਾ ਵਰਲਡ ਟੂਰ ਕਿਹੜਾ ਹੋਣਾ ਭਲਾ? ਆਹੀ 6 ਮਹੀਨੇ ਗੋਜਰੇ, ਉੱਥੇ 4 ਦਿਨ ਸਟੇ ਤੋਂ ਬਾਅਦ ਨੇ ਸ਼ੇਖੂਪੁਰ ਆ ਜਾਣਾ, ਉੱਥੋਂ ਪੈਦਲ ਨੇ ਘਰ ਆ ਜਾਣਾ। ਨਹੀਂ ਪੈਦਲ ਟੂਰ ਤੋਂ ਕਹਿਣ ਡਿਆ ਕਿ ਮੈਂ 1887 ਚ ਟੂਰ ਕਰਨਾ ਵਾ। ਆਪ ਹੀ ਕਹੀ ਜਾਣਾ ਕਿ ਮੈਂ ਪੈਦਲ ਫਿਰਨਾ। ਯਾਰ ਇਦਾਂ ਦੇ ਬੰਦੇ ਜਹਾਜ਼ 'ਚ ਬੈਠੇ ਹੋਣ ਨਾ, ਬਾਰੀ ਵਾਲੀ ਸਾਈਡ ਤੇ ਕਹੀ ਯਾਰ ਬੋਰਡ ਨਹੀਂ ਆਉਂਦੇ, ਇਹਨਾਂ ਸਫ਼ਰ ਲਿਖਿਆ ਹੁੰਦਾ ਯਾਰ ਉਹ ਨਹੀਂ ਹੁੰਦੇ ਉੱਤੇ ਯਾਰ। ਜਾਂ ਜੰਮੂ ਮਾਰ ਕਰਕੇ ਸ੍ਰੀਲੰਕਾ 2.5 ਕਿਲੋਮੀਟਰ। ਯਾਰ ਇਹ ਕਿਹੜਾ ਕੰਮ ਫੈਸਲ। ਅਗਲੀ ਸਵਾਰੀ ਨੂੰ ਕਹਿਣਗੇ ਮੈਂ ਤੁਹਾਨੂੰ ਕੱਟ ਕੇ ਦਿਖਾਓ ਵੀ ਜਹਾਜ਼ 'ਚ ਬਹਿਣ ਦੀ ਤਮੀਜ਼ ਹੈ ਨਹੀਂ। ਯਾਰ ਆ ਤੂੰ ਕੀ ਯਾਰ ਕਹੀ ਜਾਣੇ, ਸਵੇਰ ਦੇ ਹੀ ਗਈ ਜਾਣੇ ਜਾਣੇ ਵਾਲਾ सांप था जाने वाला यार तेरा इशारा किदे अल्लाह। ਸਮ ਟਾਈਮ ਐਸਾ ਹੁੰਦਾ ਹੈ ਕਿ ਕੋਈ ਗਾਣਾ ਮੂੰਹ ਤੇ ਚੜਿਆ ਹੁੰਦਾ ਵਾ। ਭਾਈ ਤੈਨੂੰ ਤੇ ਲੱਥੀ ਚੜੀ ਦੀ ਹੈ ਹੀ ਨਹੀਂ, ਤੇਰੇ ਕਿਵੇਂ ਚੜ ਗਿਆ। ਮੈਂ ਸਦਕੇ ਜਾਵਾਂ, ਤੁਸੀਂ ਤਾਂ ਬਹੁਤ ਕਿਤੇ ਪਾਬੰਦੀਆਂ ਲਾਈਆਂ ਹਰ ਸ਼ਾਇਦ ਹੈ ਨਾ। ਜਾਣੇ ਵਾਲਾ सांप था। ਇਹ ਗਾਣਾ ਬੜਾ ਅੱਛਾ ਵਾ। ਉਹ ਕਿਤੇ ਗਾਣਾ ਤੜਕੇ ਗਾਇਆ ਕਰ ਮਿੱਠੇ ਆ, ਜਿਹੜਾ ਸੱਪਾਂ ਵਾਲੇ ਪਾਈ ਜਾਂਦਾ ਵਿੱਚ। ਤੁਹਾਨੂੰ ਸੋਹਣੀ ਪਾਈ ਮੈਂ ਸੱਪ ਦੀ ਵੱਡੀ ਨਿਸ਼ਾਨੀ ਦੱਸਣ ਲੱਗਾ ਵਾ ਹਾਂ ਕਿ ਤੁਹਾਨੂੰ ਪਤਾ ਲੱਗ ਜਾਏਗਾ ਸੱਪ ਦੀ ਕੀ ਨਿਸ਼ਾਨੀ ਹੈ। ਕੀ ਸਾਨੂੰ ਸਲੂਟ ਕਰੇਗਾ ਸੱਪ? ਯਾਰ ਸੱਪ ਵਾਜੇ ਵਾਲਾ ਵਾ ਵੀ ਤੁਹਾਨੂੰ ਸਲੂਟ ਕਰੇ ਯਾਰ। ਸੱਪ ਇਹ ਫਨੀਅਰ ਆ, ਸੱਪ ਇਹ ਫਨ ਵਾ ਸੱਪ ਦਾ। ਆਹੋ ਸੱਪ ਦੇ ਇੱਥੇ 2 ਅੱਖਾਂ ਵਾ। ਬਿਲਕੁਲ ਹੈਗੀ। ਅੱਖਾਂ ਦੇ ਉੱਤੇ ਥੱਲੇ ਛਾਈਆਂ ਬਣੀਆਂ ਹੋਣਗੀਆਂ ਕਾਲੀਆਂ ਕਾਲੀਆਂ। ਉਹ ਕਾਲਾ ਨਾਗ ਆ। ਇੱਕ ਮਿੰਟ ਯਾਰ, ਉਹਦੀਆਂ ਨਾ ਇੱਥੇ ਹੁੰਦੀਆਂ ਹੀ ਅੱਖਾਂ, ਉੱਪਰ ਅੱਖਾਂ ਹੁੰਦੀਆਂ ਵਾ। ਇਹ ਮੇਰੇ ਵਾਲੀ ਦੀ ਇੱਥੇ ਆ। ਉਹ ਕਿਹੜਾ ਸੱਪ ਆ ਇਹ? ਇਹ ਫਨੀਅਰ ਆ। ਅੱਛਾ ਇੱਕ ਫਨੀਅਰ ਸੱਪ ਹੁੰਦਾ, ਇੱਕ ਘਨੀਅਰ ਸੱਪ ਹੁੰਦਾ। ਇਹ ਥੜੀਅਲ ਸੱਪ ਆ ਜਿਹੜਾ ਆਂਦਾ ਜਾਂਦਾ ਚਾਹ ਪੀ ਕੇ ਤੇ ਮੁੜ ਕੇ ਫੇਰ ਇਨਸਾਨੀ ਰੂਪ ਚ ਵਾਪਸ ਸੱਪ ਬਣ ਕੇ ਥੱਲੇ। ਇੱਕ ਭੌਂਕਲ ਸੱਪ ਵੀ ਹੁੰਦਾ ਜੀ। ਉਹ ਕਿਹੜਾ ਭੌਂਕਲ ਹੁੰਦਾ? ਚੱਲ ਇਹ ਕੋਲੇ ਪਾਤਾ। ਤੇ ਇਹਨੇ ਵੀ ਕੋਲੋਂ ਹੀ ਪਾਤਾ। ਥੜੀਅਲ ਕਿਹੜਾ ਹੁੰਦਾ ਵਾ? ਯਾਰ ਦੇਖਿਆ ਨਹੀਂ ਅਕਸਰ ਸੱਪ ਥੜੀ ਤੇ ਬੈਠਾ ਹੁੰਦਾ ਵਾ, ਉਹ ਥੜੀਅਲ ਹੋ ਗਿਆ। ਪੈਰ ਲਮਕਾ ਕੇ। ਹਾਂ ਨਾਜ਼ਰੀਨ ਸਭ ਤੋਂ ਪਹਿਲੇ ਨੰਬਰ ਤੇ ਮੈਂ ਫਰੀਦ ਸਾਬਰੀ ਸਾਹਿਬ, ਸਾਡੇ ਬਹੁਤ ਅੱਛੇ ਦੋਸਤ, ਬਹੁਤ ਪਿਆਰੇ ਦੋਸਤ। ਹਾਏ ਹਾਏ ਚੰਗਾ ਹੁੰਦਾ ਸੀ ਯਾਰ। ਉਹਨੂੰ ਬੁਖਾਰ ਹੈ ਤੇ ਸਾਡੀਆਂ ਦੁਆਵਾਂ ਨੇ ਅੱਲਾਹ ਪਾਕ ਉਹਨਾਂ ਨੂੰ ਜਲਦ ਅਜ਼ ਜਲਦ ਤੰਦਰੁਸਤੀ ਔਰ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾਏ। ਆਮੀਨ ਆਮੀਨ। ਜਿੰਨੇ ਵੀ ਬਿਮਾਰ ਨੇ ਅੱਲਾਹ ਪਾਕ ਸਾਰਿਆਂ ਨੂੰ ਤੰਦਰੁਸਤੀ ਦੇਵੇ ਤੇ ਫਰੀਦ ਸਾਬਰੀ ਸਾਹਿਬ ਇਨਸ਼ਾਅੱਲਾ ਤਾਲਾ ਜਲਦੀ ਠੀਕ ਹੋ ਜਾਣਗੇ। ਹਾਏ ਹਾਏ ਕੱਲ ਤੱਕ ਕੀ ਹੋਇਆ ਤੈਨੂੰ? ਅੱਲਾ ਜਲਦੀ ਸਿਹਤ ਦੇਵੇ। ਮੈਂ ਦੁਆ ਕਰਨ ਡਿਆ ਯਾਰ, ਮੈਂ ਤਾਂ ਦੁੱਖ 'ਚ ਬਰਾਬਰ ਦਾ ਸ਼ਰੀਕ ਆ। ਤੇ ਸ਼ਰੀਕ ਵਾਲੀ ਹੋਣ ਡਿਆ, ਉਹਦੇ ਦੁੱਖ ਮੁਕਾ ਦੂੰ। ਸ਼ਰੀਕ ਵਾਲੀ ਹੋਣ ਡਿਆ। ਉਹਦਾ ਮਾੜਾ ਜਿਹਾ ਸਿਰ ਦਰਦ ਕਰਦਾ ਪਿਆ, ਅੱਜ ਉਹਨੇ ਛੁੱਟੀ ਕਰ ਲਈ ਹੈ। ਸੋਹਣੀ ਭਾਈ ਸਿਆਣੇ ਕਹਿੰਦੇ ਇੱਕ ਹੁੰਦਾ ਬਿਮਾਰ, ਇੱਕ ਹੁੰਦਾ ਮਚਲਾ, ਇੱਕ ਹੁੰਦਾ ਬਦਨੀਤਾ। ਹਾਂ ਬਿਮਾਰੀ ਦਾ ਇਲਾਜ ਹੈ, ਬਦਨੀਤੀ ਦਾ ਕੋਈ ਇਲਾਜ ਨਹੀਂ ਹੈ। ਤੇਰੇ ਕਹਿਣ ਦਾ ਮਤਲਬ ਕਿ ਫਰੀਦ ਬਦਨੀਤਾ ਵਾ? ਉਹ ਨਹੀਂ, ਮੈਂ ਇਹ ਤੇ ਕਿਹਾ ਹੀ ਨਹੀਂ ਹੈ ਭਾਜੀ, ਉਹਨੂੰ ਨਹੀਂ ਕਹਿ ਰਿਹਾ, ਇਹ ਤੁਹਾਨੂੰ ਸੁਣਾ ਰਿਹਾ ਵਾ ਵੀ ਇਹ ਸੁਣੋ। ਹਾਂ ਨਾਲੇ ਇਸ ਕਿਸ ਟੌਪਿਕ ਤੇ ਸ਼ੋਅ ਕਰਨਾ, ਕੋਈ ਗੱਲਬਾਤ ਟੋਰ ਲੋ ਅੱਗੇ। ਓਏ ਹਾਂ ਕੋਟ ਵੀ ਪੂਰਾ ਹੀ ਕੱਸਿਆ, ਸ਼ਰਟ ਵੀ ਥੱਲੇ ਨਵੀਂ ਪਾਈ ਆ। ਓਏ ਹੋਏ ਓਏ ਹੋਏ। ਸੋਹਣੀ ਦਿਲ ਸ਼ਿਕਨੀਆਂ ਬੜੀਆਂ ਹੋਣ ਡਈਆਂ ਮੇਰੀਆਂ ਯਾਰ। ਚਲੋ ਅੱਛਾ ਜੀ, ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਦਿਲ ਕਢਾ ਕੇ ਨਾ ਉੱਥੇ ਪੱਥਰ ਰਖਾ ਲਓ ਤੇ ਦਿਲ ਸ਼ਿਕਨੀ ਨਹੀਂ ਹੋਏਗੀ। ਆ ਫੇਰ ਦਿਲ ਸ਼ਿਕਨੀ ਹੋਈ ਹੈ। ਮਿੱਠਾ ਇਹ ਦਿਲ ਸ਼ਿਕਨੀ ਹੈ ਕਿ ਪੱਥਰ ਸ਼ਿਕਨੀ? ਪੱਥਰ ਸ਼ਿਕਨੀ। ਹਾਂ ਹੈ ਯਾਰ ਇਹਦੇ ਜਿਹੜੇ ਵੀ ਕਿਸੇ ਦੇ ਮਰਜ਼ੀ ਗੱਲ ਕਰ ਲਓ, ਮੈਂ ਕਹਾਂਗਾ ਕੰਨ ਨਹੀਂ ਸਹੀ ਨਿਕਲਣਾ, ਤੂੰ ਮੇਰੀ ਕੰਨ ਸ਼ਿਕਨੀ ਕੀਤੀ ਆ। ਮੇਦੇ ਦੀ ਗੱਲ ਕਰ ਲਓ, ਤੂੰ ਮੇਰੀ ਮੇਦਾ ਸ਼ਿਕਨੀ ਕੀਤੀ ਆ। ਇਹ ਹਿਸਾਬ ਆ ਯਾਰ। ਉਹ ਪ੍ਰੋਗਰਾਮ ਕਾਤੇ ਕਰਨਾ, ਕੋਈ ਟੌਪਿਕ ਅੱਲਾ ਜਾਣੇ ਜੀ। ਲਓ ਮੈਂ ਦੱਸਦਾ ਭਾਜੀ, ਬਚਪਨ ਦੇ ਵਾਕਿਏ ਸੁਣਾਓ। ਯਾਰ ਇਨਸਾਨ ਉਹ ਜੰਗ ਕਦੇ ਵੀ ਨਹੀਂ ਜਿੱਤ ਸਕਦਾ ਜਿਹਦੇ ਵਿੱਚ ਤੋਪ ਨਾ ਹੋਵੇ, ਜਿਹਦੇ ਵਿੱਚ ਅਗਲਿਆਂ ਕੋ ਧਾਰ ਫੜਿਆ ਹੋਵੇ। ਭਾਈ ਜੰਗ ਜਿਹੜੀ ਤੋਪ ਨਹੀਂ ਹੁੰਦੀ, ਹੋਰ ਜੰਗ ਕਾਹਦੇ ਨਾਲ? ਕਿਤੇ ਲਾਠੂਆਂ ਨਾਲ ਹੁੰਦੀ ਹੈ। ਨਾਲੇ ਅੱਜ ਮੈਂ ਕੀ ਗੱਲ ਉਹਨੇ ਕੁਐਸਚਨ ਸੌਰੀ ਅੱਜ ਮੈਂ ਨਾ ਤੁਹਾਨੂੰ ਇੱਕ ਗੱਲ ਸੁਣਾਵਾਂਗਾ। ਬੜਾ ਇੰਟਰਸਟਿਡ ਜਿਹਾ ਵਾਕਿਆ ਹੋਇਆ ਮੇਰੇ ਨਾਲ ਪਿਛਲੇ ਦਿਨਾਂ 'ਚ। ਅਸੀਂ ਫਿਰ ਤੁਰੇ ਆਈਏ ਉਹਨਾਂ ਚੱਕਰ ਫਿਰ ਤੁਰੇ ਹੋ ਫਿਰ ਤੇ ਜਾਈਏ ਅਸੀਂ। ਮੈਂ ਆਪੀ ਕਰ ਲਾਂਗਾ। ਪੱਕੀ ਗੱਲ ਹੈ। ਓ ਯਾਰ ਪੂਣੀ ਬਹਿ ਜਾ ਯਾਰ, ਮੈਂ ਤੁਹਾਨੂੰ ਦਿਲ ਸ਼ਿਕਨੀ ਦੀ ਗੱਲ ਕਰ ਰਿਹਾ ਹਾਂ। ਸੁਣਾ ਦੇ। 2-4 ਦਿਨ ਪੁਰਾਣੀ ਗੱਲ ਏ। ਹਾਂ ਮੇਰੇ ਘਰ ਦਾ ਨਾ ਗੇਟ ਨੌਕ ਹੋਇਆ। ਕੀ ਹੈ ਯਾਰ? ਉਹਨੂੰ ਦੱਸਣਾ ਵਾ ਕਿਹੜਾ ਗੇਟ ਆ ਜਿਹਦੇ ਬੁਰਬੀ ਆਉਂਦੀ ਆ। ਹੁਣ ਦੱਸ ਦੇਣਾ ਯਾਰ ਕਿਹੜਾ ਗੇਟ ਆ ਜਿਹੜਾ 2 ਮੀਟਰ 'ਚ ਬਣ ਜਾਂਦਾ। ਅੱਛਾ ਹੁਣ ਦੱਸ ਯਾਰ, ਮੈਂ ਤੇ ਕਰਦਾ ਇਹ ਕਰਕੇ ਗੇਟ ਖੜਕਾਇਆ ਤੇ ਮੁੰਡੇ ਦੇ ਨੱਕ ਤੇ ਹੱਥ ਵੱਜ ਗਿਆ ਮੇਰਾ। ਅੱਛਾ ਇਹ ਤੋਂ ਬਾਅਦ ਮੋਟਰਸਾਈਕਲ ਖੁੱਲਦਾ ਨਾ, ਗੇਟ ਲਾ ਕੇ ਮੋਟਰਸਾਈਕਲ ਤੇ ਪਾਤਾ, ਕਹਿੰਦਾ ਧੁੱਪ ਤੋਂ ਵਜਿਆ ਨੂੰ। ਯਾਰ ਆਪਣੇ ਗੇਟ ਨਾਲ ਗੱਡੀ ਸਾਫ਼ ਕਰ ਲਾਉਂਦਾ ਯਾਰ। ਯਕੀਨ ਆ ਆਪਣੇ ਗੇਟ 'ਚ ਪੱਠੇ ਲੈ ਆਉਂਦਾ ਹੀ
ਰਾਤ ਨੂੰ ਆਪਣਾ ਗੇਟ ਲਾ ਕੇ ਉੱਤੇ ਲੈ ਕੇ ਸੁੱਤਾ ਹੁੰਦਾ ਹੀ ਦੱਸ ਯਾਰਾ ਮਾਫੀ ਤੇ ਕਿਹੜਾ ਗੇਟ ਚਲੋ। ਹੋਏ। ਅੱਛਾ ਮੈਂ ਫੈਸਲਾ ਗਿਆ ਤੇ ਆਪਣਾ ਗੇਟ ਤੇੜ ਬਣ ਕੇ ਨਹਿਰ ਚੜਾਉਣ ਡਿਆ। ਮੈਨੂੰ ਕਹਿੰਦਾ ਯਾਰ ਮਿੱਠੇ ਮੈਂ ਬੜਾ ਪਰੇਸ਼ਾਨ ਆ। ਮੈਂ ਕੀ ਹੈ? ਕਹਿੰਦਾ ਚੂਹੀਆਂ ਮੇਰਾ ਗੇਟ ਟੁੱਕ ਗਈ ਆ। ਮਿੱਠੇ ਮੈਂ ਘਰ ਗਿਆ ਤੇ ਸਿਰ ਤੇ ਗੇਟ ਬੰਨ ਕੇ ਫਿਰਨ ਡਿਆ, ਕਹਿੰਦਾ ਧੁੱਪ ਬਹੁਤ ਆ ਬਾਹਰ। ਯਾਰ ਇੰਨੀ ਬਾਰਿਸ਼ ਹੋਈ ਤਾਂ ਵਿਚਾਰਾ ਬਾਅਦ ਚ ਗੇਟ ਨਿਚੋੜਨ ਡਿਆ ਸੀ ਅੱਜ ਕੱਲ੍ਹ। ਅੱਛਾ ਇੱਕ ਹੀ ਗੱਲ ਹੈ, ਲੇਕਿਨ ਬੰਦਾ ਬਹੁਤ ਅੱਛਾ। ਬਾਕੀ ਬੰਦਾ ਇਹ ਯਕੀਨ ਕਰੇ ਸਰਦੀਆਂ 'ਚ ਗੇਟ ਦਾ ਕੱਛਾ ਵੀ ਬਣਾ ਲੈਂਦਾ। ਯਾਰ ਬੜਾ ਅੱਛਾ ਇਨਸਾਨ ਆ। ਮੈਂ ਕਿਹਾ ਭਾਨ ਫੈਸਲ ਸਟੂਡੀਓ ਨੇ ਕਿਤੇ ਟਾਟਾ ਬਾਜ਼ਾਰ ਫਿਰ ਰਿਹਾ ਨਵਾਂ ਗੇਟ ਲੈਣ ਵਾਸਤੇ, ਟੋਟਿਆਂ ਚੋਂ ਗੇਟ ਲੈ ਕੇ ਆਓ। ਮਿੱਠੇ ਤੂੰ ਗੱਲਾਂ ਮੇਰੇ ਕਰਦਾ ਘਰ ਦਾ ਯਾਰ ਵਾਕਈ ਗੇਟ ਨਹੀਂ ਯਾਰ, ਇਹਦੇ 7 ਜਣੇ ਇਹਨਾਂ ਦਾ ਗੇਟ ਖੋਲਦੇ ਹੀ, 3 ਇੱਧਰ ਹੁੰਦੀ 3 ਇੱਧਰ ਹੁੰਦੇ ਇੰਜ ਕਰਕੇ, ਫਿਰ ਅੱਗੋਂ ਮਿੱਠਾ ਨਿਕਲਦਾ ਵਾ। ਮਿੱਠਾ ਉਹ ਗਾਣਾ ਲਗਾ ਦਫੰਗ ਨਹੀਂ ਨਹੀਂ, ਇਹਦੇ ਘਰ ਡਬਲ ਵਿਕਟ ਮੈਚ ਵੀ ਹੁੰਦਾ ਜੀ। ਏਡਾ ਵੱਡਾ ਘਰ। ਗਰਾਊਂਡ, ਹਾਕੀ ਸਟੇਡੀਅਮ, ਸਾਰਾ ਕੁਝ ਇਹਦੇ ਘਰ ਹੀ ਆ ਹਨਾ। ਚੱਲ ਜੀ, ਜਿਹੜਾ ਲੰਡਾ ਲੱਗਾ ਵਾ ਪੂਰੇ ਵਰਲਡ ਦਾ, ਇਹਦੇ ਘਰ ਲੱਗਾ ਹੀ। ਉਹ ਮੈਦਾਨ ਆ, ਬੜਾ ਵੱਡਾ ਮੈਦਾਨ ਆ। ਅੱਛਾ ਜੀ, ਕਿਚਨ ਕਿੱਡਾ ਮਿੱਠੇ ਦਾ ਕਿਚਨ? ਕਿਚਨ ਹਾਂ ਸਹੀ ਸੇ ਦੱਸਿਓ ਯਾਰ। ਚਾਹ ਪੀਣੀ ਹੋਵੇ ਨਾ ਹਾਂ ਤੇ ਤੁਹਾਨੂੰ ਟ੍ਰੇਨ ਤੇ ਜਾਣਾ ਪੈਂਦਾ ਜੀ ਕਿਚਨ ਤੱਕ, ਦਰਵਾਜ਼ੇ ਤੋਂ। ਏਡਾ ਵੱਡਾ ਘਰ। ਇਹ ਉਹਦਾ ਕਰਮ ਹੁੰਦਾ ਵਾ ਯਾਰ, ਅਸੀਂ ਕਿਹੜਾ ਵੀ ਦਸੀਦਾ ਵਾ। ਅੱਛਾ ਫਿਰ ਚਲੋ ਫਿਰ ਲੋਕਾਂ ਨੇ ਕਹਿਣਾ ਪੁਰਾਣੀਆਂ ਗੱਲਾਂ ਯਾਰ, ਨਾ ਮੈਨੂੰ ਇੰਜ ਖਿਜਾਇਆ ਕਰ ਯਾਰ। ਅੱਛਾ ਨਹੀਂ ਖਿਜਾਉਂਦਾ ਪਾ। ਟਾਈਟੈਨਿਕ ਦੇ ਵਿਹੜੇ 'ਚ ਡੁੱਬਿਆ ਸੀ ਹਨਾ। ਆਹੋ ਯਾਰ, ਆ ਵੀ ਪੁਰਾਣੀ ਗੁੱਸਾ ਖਾਨੇ ਕਹੋ ਭਾਨ ਗੁੱਸਾ। ਚੱਲ ਜਾ ਯਾਰ, ਵਿਹੜੇ ਕਿੱਥੋਂ ਟੁੱਟ ਗਿਆ ਜੀ? ਨਹੀਂ ਜਾ ਜੀ, ਮੇਰੇ ਘਰ ਦਾ ਨਾਦਰ ਦਰਵਾਜ਼ਾ ਖੜਕਿਆ। ਜੇ ਤੁਸੀਂ ਇਹੀ ਗੱਲ ਪਹਿਲੇ ਕਰ ਲੈਂਦੇ ਦਰਵਾਜ਼ੇ ਵਾਲੀ, ਪਹਿਲੇ ਗੇਟ ਕਿਉਂ ਕਿਹਾ? ਉਹ ਯਾਰ ਮਿੱਠੇ ਗੇਟ ਹੀ ਕਹੀਦਾ ਹੁੰਦਾ ਵਾ, ਯਾਨੀ ਕਿ ਹੁਣ ਤੇਰੇ ਕੋਲ ਗੱਡੀ ਆ ਤੇ ਗੱਡੀ ਕਹਿਣੀ ਆ, ਕਾਰ ਤੇ ਗੱਲ ਸੁਣ ਲਈ ਦੀ ਹੁੰਦੀ ਆ। ਮੇਰੇ ਘਰ ਨਾਲ ਬੈਲ ਹੋਈ ਹੈ ਤੇ ਮੈਂ ਬਾਹਰ ਆ ਦੇਖ ਲਾ, ਫੇ ਪਹਿਲੇ ਕਹਿੰਦਾ ਗੇਟ ਖੜ ਗਿਆ, ਹੁਣ ਕਹਿੰਦਾ ਬੈਲ ਹੋਈ। ਮੇਰੇ ਘਰ ਨਾ ਖੈਰ ਇੱਕ ਕਰੈਕਟਰ ਮਿਲਣ ਆਇਆ ਤੇ ਬਾਹਰ ਆ ਕੇ ਮੈਨੂੰ ਕਹਿੰਦੇ ਜੀ ਅਸਲਾਮ ਅਲੈਕੁਮ। ਮੈਂ ਕਿਹਾ ਜੀ ਵਾਲੇਕੁਮ ਸਲਾਮ। ਉਹਨੇ ਨਾ ਮੇਰੇ ਚਾਚੂ ਦਾ ਪੁੱਛਿਆ। ਅੱਛਾ, ਮੇਰੇ ਇੱਕ ਚਾਚੂ ਫਰਨੀਚਰ ਦਾ ਵੀ ਕੰਮ ਕਰਦਾ, ਵੈਰੀ ਗੁੱਡ। ਠੀਕ ਹੈ, ਲੇਕਿਨ ਸਾਡੀ ਉਹਨਾਂ ਨਾਲ ਨਹੀਂ ਹੈ ਸਲਾਮ ਦੁਆ। ਮੈਂ ਨਹੀਂ ਮਿਲਦਾ ਉਹਨਾਂ ਨੂੰ, ਕਿਸੇ ਨਾਲ ਨਹੀਂ ਮਿਲਦਾ। ਉਹ ਨਹੀਂ ਮਿਲਦੇ। ਮੈਂ ਨਹੀਂ ਮਿਲਦਾ ਯਾਰ, ਛੱਡਦੇ ਤੇ ਉਹ ਕਰੈਕਟਰ ਕਹਿੰਦਾ ਜੀ ਉਹ ਤੁਹਾਡਾ ਇਹ ਫਲਾਣਾ ਜਿਹੜਾ ਹੈਗਾ ਉਹ ਤੁਹਾਡਾ ਕੀ ਲੱਗਦਾ? ਮੈਂ ਕਿਹਾ ਜੀ ਸਾਡਾ ਕੁਝ ਨਹੀਂ ਲੱਗਦਾ। ਕਹਿੰਦਾ ਜੀ ਕਿਉਂ ਜੀ ਤੁਹਾਡਾ ਕੋਈ ਨਹੀਂ? ਮੈਂ ਕਿਹਾ ਯਾਰ ਮੇਰੀ ਉਹਨਾਂ ਨਾਲ ਸਲਾਮ ਦੁਆ ਨਹੀਂ ਹੈ। ਠੀਕ। ਤੇ ਉਹ ਬੜਾ ਵਿਚਾਰਾ ਨਾ ਪਰੇਸ਼ਾਨ ਹੋਇਆ, ਕਹਿੰਦਾ ਯਾਰ ਉਹਨਾਂ ਨੂੰ ਮੈਂ ਮਿਲਣਾ ਹੋਵੇ ਕਿੱਥੇ ਮਿਲਾਂ? ਮੈਂ ਕਿਹਾ ਯਾਰ ਸਾਡੇ ਨਹੀਂ ਇੱਧਰ ਆਉਂਦੇ, ਉਹ ਲਾਹੌਰ ਇੱਧਰ ਉੱਧਰ ਜਿੱਧਰ ਵੀ ਹੋ ਰਹਿਣ ਉਹ ਖੁਸ਼ ਰਹਿਣ, ਸਾਡੇ ਨਹੀਂ ਇੱਥੇ ਆਉਂਦੇ। ਕਹਿੰਦਾ ਆਹ ਤੇ ਬੜਾ ਪਰੇਸ਼ਾਨੀ ਵਾਲੀ ਗੱਲ ਹੈ ਯਾਰ। ਮੈਂ ਕਿਹਾ ਗੱਲ ਕੀ ਆ, ਕੰਮ ਕੀ ਆ? ਉਹਨੇ ਕਿਹਾ, ਕਹਿੰਦਾ ਯਾਰ ਮੇਰੀ ਨਾ ਸਿਸਟਰ ਦੀ ਸ਼ਾਦੀ ਹੈ ਤੇ ਮੈਂ ਯਾਰ ਉਹਨੂੰ ਫਰਨੀਚਰ ਵਾਸਤੇ ਪੈਸੇ ਦਿੱਤੇ ਨੇ। ਤੇ ਯਾਰ ਸੋਹਣੀ, ਮੈਂ ਉਹ ਗੱਲ ਸੁਣ ਕੇ ਇੰਨਾ ਕੁ ਹਾਈਪਰ ਹੋ ਗਿਆ, ਪਰੇਸ਼ਾਨ ਹੋ ਗਿਆ ਕਿ ਯਾਰ। ਤੇ ਮੈਂ ਕਿਹਾ ਉਹ ਕਿੰਨੇ ਦਿਨ ਹੋ ਗਏ ਪੈਸੇ ਦਿੱਤੇ? ਕਹਿੰਦਾ ਭਾਜੀ 2 ਮਹੀਨੇ ਹੋ ਚੱਲੇ ਨੇ। ਅੱਛਾ। ਤੇ ਮੈਂ ਕਿਹਾ ਯਾਰ, ਤੇ ਹੁਣ ਮੈਂ ਫੋਨ ਕੱਢਿਆ ਤੇ ਮੈਂ ਘੁਮਾਉਣਾ ਸ਼ੁਰੂ ਕਰਤਾ ਤੇ ਮੈਂ ਜਿੱਧਰ ਵੀ ਫੋਨ ਕਰ ਰਿਹਾ ਵੱਡੀ ਬਾਜੀ ਵਾਲੇ ਇੱਧਰ ਉੱਧਰ ਕੇ ਵੀ ਮੈਂ ਕਿਹਾ ਚਾਚਾ ਚਾਹੀਦਾ ਮੈਨੂੰ ਹਰ ਹਾਲ 'ਚ, ਕਿਉਂਕਿ ਧੀ ਧਿਆਣੀ ਦਾ ਮਸਲਾ ਵਾ ਤੇ ਮੈਨੂੰ ਚਾਚਾ ਚਾਹੀਦਾ। ਤੇ ਖੈਰ ਨਹੀਂ, ਰਾਬਤਾ ਹੀ ਨਹੀਂ ਹੋਇਆ ਉਹਦੇ ਨਾਲ, ਰਾਬਤਾ ਰੂਬਤਾ ਹੋਇਆ ਹੀ ਨਹੀਂਗਾ, ਬੜਾ ਇਹ ਨਹੀਂ ਗਾ। ਮੈਨੂੰ ਕਹਿੰਦਾ ਯਾਰ ਭਾਜੀ ਉਹ ਮੇਰੀ ਧੀ ਵੀ ਹੈ, ਮੇਰੀ ਬੇਟੀ ਵੀ ਹੈ। ਨਹੀਂ ਪਤਾ ਕਿ ਜਦੋਂ ਧੀ ਵਿਆਹਣੀ ਪੈਂਦੀ ਹੈ, ਭੈਣ ਦੀ ਸ਼ਾਦੀ ਕਰਨੀ ਪੈਂਦੀ ਹੈ ਤੇ ਕੀ ਕੀ ਬੀਤਦੀ ਹੈ ਬੰਦੇ ਤੇ। ਮੈਂ ਯਾਰ ਇਮੋਸ਼ਨਲ ਜਿਹਾ ਸੋਹਣੀ ਹੋ ਗਿਆ ਮੈਂ ਯਾਰ। ਮੈਂ ਕਿਹਾ ਭਾਜੀ ਤੁਸੀਂ ਮੈਨੂੰ ਨਾ 2 ਕੁ ਦਿਨ ਦਾ ਮੈਨੂੰ ਟਾਈਮ ਦੇਵੋ, ਸ਼ਾਦੀ ਕਦੋਂ ਹੈ? ਉਹਨੇ ਮੈਨੂੰ ਡੇਟ ਦੱਸੀ ਕਿ ਤਕਰੀਬਨ 15 ਕੁ ਦਿਨ ਕਹਿੰਦਾ ਜੀ ਪਏ ਨੇ। ਮੈਂ ਕਿਹਾ ਯਾਰ ਤੂੰ ਟੈਨਸ਼ਨ ਨਾ ਲੈ, ਮੈਨੂੰ 2-3 ਦਿਨ ਦਾ ਟਾਈਮ ਦੇ, ਮੈਂ ਆਪ ਐਫਰਟ ਕਰਾਂਗਾ। ਮੈਂ ਉਹਨੂੰ ਫੜ ਕੇ ਨਾ, ਮੈਂ ਤੇਰੇ ਲਈ ਇੰਨਾ ਕਰ ਸਕਦਾ ਵਾਂ ਕਿ ਮੈਂ ਉਹਨੂੰ ਫੜ ਕੇ ਤੈਨੂੰ ਫੜਾ ਦਾਂਗਾ ਕਿ ਵੀ ਆਹ ਬੰਦਾ ਹੀ, ਇਹਦੇ ਕੋਲ ਲੈ ਜੋ ਮਰਜ਼ੀ ਕਰ। ਲੇਕਿਨ ਮੈਂ ਕਿਹਾ ਧੀ ਧਿਆਣੀ ਦਾ ਮਸਲਾ ਵਾ, ਇਨਸ਼ਾਅੱਲਾ ਤਾਲਾ ਅੱਲਾ ਤੇਰੀ ਮਦਦ ਕਰੇਗਾ। ਅੱਲਾ ਖੈਰ। ਤੇ ਉਹ ਬੰਦਾ ਨਾ ਥੋੜੀ ਜਿਹੀ ਉਹਨੂੰ ਉਮੀਦ ਦੀ ਕਿਰਨ ਨਜ਼ਰ ਆਈ ਤੇ ਉਹ ਚਲਾ ਗਿਆ। ਮੈਂ ਪਿੱਛੋਂ ਨਾ ਛਾਣ ਮਾਰਿਆ, ਮੈਂ ਲਾਹੌਰ ਤੱਕ ਉਹਦੇ ਠਿਕਾਣੇ ਸਾਰੇ ਜਿੱਥੇ ਜਿੱਥੇ ਉਹ ਜਾਂਦਾ ਸੀ ਨਾ, ਮੈਂ ਉੱਥੇ ਉੱਥੇ ਫੋਨ ਕੀਤਾ ਕਿ ਯਾਰ ਮੈਨੂੰ ਉਹ ਬੰਦਾ ਚਾਹੀਦਾ ਹੈ। ਇਹਨੇ ਕਿ ਲੱਭ ਲਿਆ? ਲੱਭਿਆ ਨਹੀਂ ਯਾਰ। ਓਏ ਹੋਏ, ਅੱਛਾ। ਮੈਂ ਫੋਨ ਕੀਤੇ ਨੇ, ਮੈਂ ਲੱਭਣ ਡਿਆ ਮੈਂ ਉਹਨੂੰ। ਠੀਕ ਹੈ। ਤੇ ਉਹ ਨਾ ਕੋਈ 4-5 ਦਿਨ ਬਾਅਦ ਉਹੀ ਕਰੈਕਟਰ ਦੁਬਾਰਾ ਮੇਰੇ ਕੋਲ ਆ ਗਿਆ। ਅੱਛਾ। ਕਹਿੰਦਾ ਕੀ ਬਣਿਆ ਭਾਜੀ? ਮੈਂ ਕਿਹਾ ਯਾਰ ਮੈਨੂੰ ਨਹੀਂ ਲੱਭਣ ਡਿਆ ਲੇਕਿਨ ਲੱਭ ਜਾਏਗਾ। ਕਹਿੰਦਾ ਸ਼ਾਦੀ ਦੀ ਡੇਟ ਬਹੁਤ ਕਰੀਬ ਹੈ। ਵਾਹ। ਮੈਂ ਕਿਹਾ ਯਾਰ ਸ਼ਾਦੀ ਦੀ ਡੇਟ ਤੇ ਕਰੀਬ ਹੈ ਲੇਕਿਨ ਇਨਸ਼ਾਅੱਲਾ ਤਾਲਾ ਉਮੀਦ ਆ ਉਹ ਮੈਨੂੰ ਜਦੋਂ ਲੱਭ ਗਿਆ ਮੈਂ ਜਿੱਥੋਂ ਮਰਜ਼ੀ ਪੈਸੇ ਕੱਢਾਂ, ਮੈਂ ਤੈਨੂੰ ਪੈਸੇ ਲੈ ਕੇ ਦਾਂਗਾ ਉਹਦੇ। ਤੇਰਾ ਮਾਮਲਾ ਸਿੱਧਾ ਹੋ ਜਾਏਗਾ। ਤੇਰਾ ਮਾਮਲਾ ਸਿੱਧਾ ਹੋਏਗਾ। ਵੈਰੀ ਗੁੱਡ। ਕਹਿੰਦਾ ਜੀ ਸ਼ਾਦੀ ਦੀ ਡੇਟ ਬਹੁਤ ਕਰੀਬ ਹੈਗੀ ਹੈ। ਅੱਛਾ। ਮੈਂ ਕਿਹਾ ਅੱਲਾਹ ਪਾਕ ਬਿਹਤਰ ਕਰੇਗਾ ਯਾਰ। ਮੈਂ ਬੜਾ ਪਰੇਸ਼ਾਨ ਤੇ ਕਹਿੰਦਾ ਤੁਸੀਂ ਮੇਰੇ ਵਾਸਤੇ ਕੁਝ ਕਰ ਸਕਦੇ ਹੋ ਤੇ ਮਿਹਰਬਾਨੀ ਹੋਏਗੀ। ਮੈਂ ਕਿਹਾ ਯਾਰ
ਮੈਂ ਕੀ ਕਰ ਸਕਦਾ ਤੇਰੇ ਵਾਸਤੇ? ਕਹਿੰਦਾ ਭਾਜੀ ਜੋ ਤੁਹਾਡੇ 'ਚ ਤੌਫੀਕ ਹੈ 10 20 50 10 20 50 10 20 ਅੱਲਾ ਪਾਕ ਦੀ ਕਿਸਮ ਮਿੱਟੇ ਯਾਰ ਆ ਕਿਹੜੀ ਸ਼ਾਦੀ ਹੋਈ 10 20 ਕਹਿੰਦਾ ਜੀ ਜੋ ਤੁਹਾਡੇ 'ਚ ਤੌਫੀਕ। ਮੈਂ ਕਿਹਾ ਯਾਰ ਮੈਂ ਯਾਰ ਕੀ ਕਰ ਸਕਦਾ ਮਿੱਠੇ, ਹੁਣ ਫਰਨੀਚਰ ਕਿੱਥੋਂ? ਮੈਂ ਕਿਹਾ ਮੈਂ ਆਪ ਤੇ ਯਾਰ। ਕਹਿੰਦਾ ਭਾਜੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਮੈਂ ਕਿਹਾ ਯਾਰ ਮੈਂ ਕੀ ਕਰ ਸਕਦਾ ਤੇਰੇ ਵਾਸਤੇ? ਕਹਿੰਦਾ ਜੋ ਤੁਹਾਡੇ 'ਚ ਤੌਫੀਕ ਹੈ ਕਰ ਦਿਓ। ਮੈਂ ਕਿਹਾ ਮਸਲਨ ਕੀ ਕਰ ਸਕਦਾ? ਕਹਿੰਦਾ ਜੋ ਤੌਫੀਕ ਹੈ ਤੁਹਾਡੇ 'ਚ 10 20 50 ਜਿੰਨੇ ਕਿ ਤੌਫੀਕ ਮੈਨੂੰ ਦੇ ਦਿਓ। ਮੈਂ ਹੁਣ ਵੇਖਾਂ, ਮੈਂ ਕਿਹਾ ਯਾਰ ਆਹ ਨੇ ਕੀ ਕਹਿ ਮੇਰੇ ਬੈਂਕ ਜਿਹਾ ਵੱਜਿਆ ਤੇ ਮੈਂ ਨਾ ਅੰਦਰ ਗਿਆ ਵਾਂ। ਮੈਂ ਬਟਵਾ ਲਿਆਂਦਾ, ਬਟਵੇ 'ਚੋਂ ਸੋਹਣਾ 100 ਰੁਪਏ ਦਾ ਨੋਟ ਕੱਢਿਆ ਤੇ ਮੈਂ ਉਹਨੂੰ ਦਿੱਤਾ ਤੇ ਇੰਨੀ ਦੇਰ ਨੂੰ ਮੇਰਾ ਚਾਚਾ ਆ ਗਿਆ। ਅੱਛਾ, ਉਹ ਜਿਹੜਾ ਫਰਨੀਚਰ ਵਾਲਾ ਉਹਨੂੰ ਕਹਿੰਦਾ ਕੀ ਮਸਲਾ ਤੈਨੂੰ ਹੈ? ਤੂੰ ਕਿਤੇ ਫੋਨ ਕਰੀ ਜਾਣਾ, ਕਦੇ ਕਿਤੇ ਫੋਨ ਕਰਨਾ, ਕਦੇ ਕਿਤੇ ਫੋਨ ਕਰਨਾ, ਮੈਨੂੰ ਲੱਭਣ ਆ ਕੀ ਗੱਲ? ਮੈਂ ਕਿਹਾ ਬੰਦਾ ਜਿਹੜਾ ਇਹਦੇ ਨਾਲ ਜਿਹੜਾ ਕੀਤਾ ਵਾ ਇਹੀ ਬੰਦਾ। ਤੇ ਉਹ ਕਰੈਕਟਰ ਨਾਲ ਇੰਝ ਕਰਕੇ ਵੇਖਣ ਡਿਆ, ਕਹਿੰਦਾ ਨਹੀਂ ਭਾਜੀ ਐ ਨਹੀਂ ਮੈਂ ਕਿਹਾ ਅੱਛਾ ਯਾਰ ਉਹ ਤੇਰੀ ਫਰਨੀਚਰ ਦਾ ਇਹ ਉਹ ਨਹੀਂ ਕਹਿੰਦਾ ਭਾਜੀ ਇਹਦੇ ਨਾਲ ਦਾ ਹੀ ਸੀਗਾ। ਮੈਂ ਕਿਹਾ ਯਾਰ ਤੂੰ ਨਾਮ ਹੀ ਇਹਦਾ ਲਿਆ ਵਾ, ਸਾਰਾ ਤੂੰ ਤਾਰਫ ਇਹਦਾ ਕਰਾਉਣ ਡਿਆ ਵਾ ਤੇ ਹੁਣ ਤੂੰ ਕਹਿਣ ਡਿਆ ਨਹੀਂ ਕਹਿੰਦਾ ਭਾਜੀ ਐ ਨਹੀਂ, ਬੜੀ ਮਿਹਰਬਾਨੀ, ਇਹ ਤੁਹਾਡਾ ਆਸਾਨ ਸਾਨੂੰ ਸਾਰੀ ਜ਼ਿੰਦਗੀ ਯਾਦ ਰਹੇ। 100 ਰੁਪਏ ਲੈ ਗਿਆ ਉਹ ਲੈ ਕੇ ਚਲਾ ਗਿਆ। ਤੇ ਮੇਰਾ ਚਾਚਾ ਹੁਣ ਮੈਨੂੰ ਕੀ ਕਹਿੰਦਾ ਇਹਨੇ ਕੀ ਕਿਹਾ ਕਿ ਮੈਨੂੰ ਦੱਸ ਦਸੀ। ਮੈਂ ਕਿਹਾ ਚਾਚਾ ਇਹਨੇ ਮੈਨੂੰ ਕੀ ਕਹਿੰਦਾ ਯਾਰ ਇਹਨੇ ਤੈਨੂੰ, ਮੈਂ ਦੱਸਿਆ ਇਹਨੇ ਤੈਨੂੰ ਕੀ ਕਿਹਾ ਹੋਣਾ? ਇਹਨੇ ਤੈਨੂੰ ਕਿਹਾ ਹੋਣਾ ਮੇਰੀ ਭੈਣ ਦੀ ਸ਼ਾਦੀ ਹੈ, ਮੇਰੀ ਸਿਸਟਰ ਦੀ ਸ਼ਾਦੀ ਹੈ, ਜਾਂ ਮੇਰਾ ਅੱਬਾ ਮਰ ਗਿਆ ਵਾ, ਕੋਈ ਮੇਰੀ ਮਦਦ ਕਰੋ। ਮੈਂ ਕਿਹਾ ਯਾਰ ਇੰਝ ਹੀ ਗਿਆ ਵਾ। ਤੇ ਯਾਰ ਉਹ ਮੇਰੇ ਜਜ਼ਬਾਤਾਂ ਨਾਲ ਮਿੱਠੇ ਖੇਡ ਗਏ ਯਾਰ। ਮੈਂ ਜਿਹੜੇ ਉਹ 2-3 ਦਿਨ ਮੈਂ ਕੱਢੇ ਨਾ ਬੜੀ ਅਜ਼ੀਅਤ ਨਾਲ ਕੱਢੇ ਨੇ ਭਾਜੀ। ਕਿਸੇ ਦੇ ਜਜ਼ਬਾਤ ਨਾਲ ਵਾਕਿਆ ਨਹੀਂ ਮਿੱਠਾ ਖੇਲਣਾ ਚਾਹੀਦਾ। ਲਓ ਜੀ, ਜਜ਼ਬਾਤਾਂ ਨੂੰ ਗੱਲ ਸ਼ੁਰੂ ਹੋਈ ਆ। ਸੁਣੀ ਭਾਈ ਰੀਅਲ ਵਾਕਿਆ ਯਾਰ, ਤੁਹਾਡੀਆਂ ਅੱਖਾਂ 'ਚੋਂ ਪਾਣੀ ਆ ਜਾਏਗਾ, ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਮੈਂ ਸਕੂਲੇ ਪੜ੍ਹਦਾ ਹੁੰਦਾ ਸੀਗਾ ਬਚਪਨ 'ਚ। ਨਹੀਂ, ਮੇਰੇ ਅੱਬੂ ਨੇ ਮੈਨੂੰ 18 ਸਾਲ ਤੋਂ ਬਾਅਦ ਸਕੂਲੇ ਪਾਇਆ ਸੀ। ਭਾਜੀ ਤੁਸੀਂ ਵੀ ਪਾਗਲਾਂ ਵਾਲੀਆਂ ਗੱਲਾਂ ਕਰਦੇ ਵੀ ਬਚਪਨ 'ਚ ਸਕੂਲ 'ਚ ਪਾਉਂਦੇ ਆ, ਮਿਸਾਲ ਫੌਤ ਹੋਣ ਲੱਗੇ ਸਕੂਲ ਪਾਉਂਦੇ ਅਗਲੇ ਨੂੰ। ਸਕੂਲੇ ਮਾਸਟਰ ਨੇ ਦਿੱਤਾ ਟੈਸਟ ਕਿ ਯਾਰ ਟੈਸਟ ਉਹਨੂੰ ਯਾਦ ਨਹੀਂ ਹੈ, ਟੈਸਟ ਬਿਲਕੁਲ ਨਿਲ ਅਸੀਂ। ਤੇ ਭਾਜੀ ਸਕੂਲੇ ਮਾਸਟਰ ਨੇ ਮਾਰਨਾ ਤੇ ਡੰਡਾ ਐਡਾ, ਤੇ ਜਿਸ ਮਾਸਟਰ ਦੀ ਡਿਊਟੀ ਅੱਲਾ ਉਹਨੂੰ ਭਾਈ ਸਿਹਤ ਤੰਦਰੁਸਤੀ ਦੇ ਸਾਡੇ ਟੀਚਰ ਸੀਗੇ। ਅੱਜ ਯਾਦ ਆਉਂਦਾ ਕਿ ਅਸੀਂ ਉਹਨਾਂ ਦੀ ਗੱਲਾਂ 'ਤੇ ਅਮਲ ਕੀਤਾ ਹੁੰਦੀ, ਅਸੀਂ ਵੱਡੇ ਅਫਸਰ ਬਣੇ ਹੁੰਦੇ। ਭਾਜੀ ਮਾਸ਼ਾਅੱਲਾ 6.5 ਫੁੱਟ ਕੱਦ ਮਾਸਟਰ ਸਾਹਿਬ ਦਾ, ਮਹਿਮੂਦ ਸਾਹਿਬ ਉਹਨਾਂ ਦਾ ਨਾਮ ਸੀ, ਅੱਲਾ ਸਿਹਤ ਦੇਵੇ। ਤੇ ਭਾਜੀ ਸੋਟੀ ਦੇ ਚਮਕਦਾਰ ਟੇਪ, ਕਾਲੀ ਚਿੱਟੀ ਐ ਸੋਟੀ ਬਣਾਈ ਹੋਈ ਸੋਹਣੀ। ਆਜੋ ਜੀ, ਕੱਲੇ ਬੱਚੇ ਨੂੰ ਮਾਰ ਪੈ ਰਹੀ ਤੇ ਰੋਂਗਟੇ ਖੜੇ ਹੋ ਰਹੇ ਆ ਉਹ ਜਜ਼ਬਾਤ ਵਾਲੀ ਗੱਲ ਤੋਂ। ਭਾਜੀ ਐ ਸੁੰਨ ਹੋ ਰਹੇ ਆ। ਭਾਜੀ ਮਾਸਟਰ ਸਾਹਿਬ ਨੇ ਮੇਰੀ ਵਾਰੀ ਆਈ ਤੇ ਇੰਝ ਕਰਕੇ ਮੇਰਾ ਬਾਜ਼ੂ ਮਰੋੜਿਆ। ਹਾਂਜੀ ਸਬਕ ਨਹੀਂ ਯਾਦ, ਟੈਸਟ ਨਹੀਂ ਯਾਦ ਕੀਤਾ? ਮੈਂ ਕਿਹਾ ਉਸਤਾਦ ਜੀ ਨਹੀਂ ਕੀਤਾ। ਪਹਿਲੀ ਸੋਟੀ ਮਾਰੀ ਹੈ ਮੇਰੇ ਤੇ ਸੋਟੀ ਵੱਜੀ ਤੇ ਆਵਾਜ਼ ਕਾਹਦੀ ਉੱਠਾ ਪਟਾਕਾ ਜਿਹਾ ਵੱਜਾ। ਮਾਸਟਰ ਸਾਹਿਬ ਪਰੇਸ਼ਾਨ ਹੋ ਗਏ, ਕਹਿੰਦੇ ਯਾਰ ਠਾਹ ਦੀ ਆਵਾਜ਼ ਕਿੱਦਾਂ ਆਈ ਆ? ਸੋਟੀ ਦੇ ਵਿੱਚ ਖੁਬਣੀ ਚਾਹੀਦੀ ਸੀ। ਕਹਿੰਦੇ ਦੱਸ ਸਹੀ ਸੀ, ਦੱਸ ਕੀ ਪਾਇਆ ਸੀ? ਸੱਚ ਬੋਲੇਗਾ ਮੈਂ ਤੈਨੂੰ ਕੁੱਟਾਂਗਾ ਨਹੀਂ। ਮੈਂ ਕਿਹਾ ਠੀਕ ਹੈ ਉਸਤਾਦ ਜੀ। ਮੈਂ ਕਿਹਾ ਉਸਤਾਦ ਜੀ ਮੈਂ ਥੱਲੇ ਅੰਡਰਵੇਅਰ ਪਾਇਆ, ਉੱਤੋਂ ਟਰੋਜ਼ਰ ਪਾਇਆ, ਉੱਤੋਂ ਜੀਨਸ ਦੀ ਪੈਂਟ ਪਾਈ, ਜੀਨਸ ਦੀ ਪੈਂਟ ਦੇ ਉੱਤੋਂ ਫੇਰ ਜੀਨਸ ਦੀ ਪੈਂਟ ਤੇ ਉੱਤੋਂ ਸਕੂਲ ਦੀ ਪੈਂਟ ਪਾਈ ਹੈ। ਕਹਿੰਦਾ ਵੈਰੀ ਗੁੱਡ, ਸ਼ਾਬਾਸ਼, ਮੈਨੂੰ ਤੇਰਾ ਅੱਛਾ ਲੱਗਾ, ਤੂੰ ਝੂਠ ਨਹੀਂ ਬੋਲਿਆ। ਜਾ ਵਾਸ਼ਰੂਮ ਜਾ, ਸਾਰਾ ਕੁਛ ਲਾ ਕੇ ਆ। ਮੈਂ ਵਾਸ਼ਰੂਮ ਗਿਆ, ਮੈਂ ਸਾਰਾ ਕੁਛ ਲਾਇਆ ਤੇ ਮੋਢੇ 'ਤੇ ਰੱਖਿਆ ਹੋਇਆ, ਜਿੱਦਾਂ ਕਚਹਿਰੀ ਬਾਜ਼ਾਰ ਮੋਢੇ 'ਤੇ ਰੱਖ ਕੇ ਜੈਕਟਾਂ ਨਹੀਂ ਵੇਚਦੇ, ਇੱਦਾਂ ਹੀ ਲੱਗਣ ਡਿਆ ਸੀ ਮੈਂ ਲੜਾ ਵੇਚਣ ਡਿਆ। ਤੇ ਵਰਦੀ ਪਾ ਕੇ ਆ ਰਹੇ ਸੀ ਕਿ ਉਹ ਵੀ ਮੋਢੇ ਤੇ ਰੱਖੀ ਸੀ? ਵਰਦੀ ਪਾ ਕੇ ਆਇਆ ਸੀ ਭਾਈ ਨੇ। ਮੈਂ ਬਾਕੀ ਸਮਾਨ ਲਾਤਾ ਨਾ, ਆਟਾ ਮੁੰਡਾ ਲਾ ਕੇ ਸਿਰਫ ਵਰਦੀ ਪਾ ਲਈ। ਤੇ ਭਾਈ ਮੈਨੂੰ ਕਲਾਸ 'ਚ ਕਹਿੰਦੇ ਵੈਰੀ ਗੁੱਡ ਬੇਟੇ, ਸਾਰੀ ਕਲਾਸ ਨੂੰ ਕਹਿੰਦੇ ਇਹ ਹੁੰਦਾ ਵਾ ਅੱਛੇ ਸਟੂਡੈਂਟ ਦੀ ਨਿਸ਼ਾਨੀ। ਮਾਸ਼ਾਅੱਲਾ ਤੁਹਾਡੇ ਜਜ਼ਬਾਤ ਵਾਲੀ ਗੱਲ ਤੋਂ ਦੱਸ ਰਿਹਾ ਵੀ ਅੱਛਾ ਸਟੂਡੈਂਟ ਹੈ, ਇਹਨੇ ਝੂਠ ਨਹੀਂ ਬੋਲਿਆ, ਇਹਨੇ ਬਿਲਕੁਲ ਹੱਕ ਦੀ ਗੱਲ ਕੀਤੀ, ਲਿਹਾਜ਼ਾ ਬੇਟਾ ਤੁਸੀਂ ਕੱਪੜੇ ਆਪਣੇ ਉੱਥੇ ਰੱਖੋ। ਮੈਂ ਆਪਣੇ ਕੱਪੜੇ ਉੱਥੇ ਰੱਖੇ। ਕਹਿੰਦੇ ਵੈਰੀ ਗੁੱਡ, ਆ ਜਾਓ ਹੁਣ ਕੰਨ ਫੜ ਲਓ। ਮੈਨੂੰ ਨਾ ਘੰਟਾ ਕੰਨ ਫੜਾ ਕੇ ਕਹਿੰਦੇ ਐਸੀ ਟੈਸਟ ਦੀ ਸਜ਼ਾ, ਗੁੱਟ ਫੜ ਕੇ ਤੇ ਸੋਟੀਆਂ ਮਾਰੀਆਂ ਮੇਰੇ ਨੀਲ ਪਾਤੇ, ਕਹਿੰਦੇ ਐਸੀ ਕੱਪੜਿਆਂ ਦੀ ਸਜ਼ਾ। ਮੈਂ ਕਿਹਾ ਉਸਤਾਦ ਜੀ ਤੇ ਸੱਚ ਬੋਲਣ ਦੀ ਜਜ਼ਾ ਕਹਿੰਦੇ ਉਹ ਅੱਲਾ ਦੇਗਾ, ਤਾਂ ਮੇਰੇ ਕੋਲ ਸੋਟੀਆਂ ਖਾ। ਵੈਸੇ ਸਾਹਿਬ ਕਿਸੇ ਤੇ ਜਜ਼ਬਾਤ ਨਾਲ ਨਹੀਂ ਖੇਲਣਾ ਚਾਹੀਦਾ। ਸਹੀ ਗੱਲ। ਹੋਇਆ ਕੀ ਆ, ਸਾਡੇ ਜਜ਼ਬਾਤਾਂ ਨਾਲ ਵੀ ਖੇਲ ਗਿਆ ਮਿੱਠੇ ਆ। ਉਹ ਜਜ਼ਬਾਤ ਆ ਕਿ ਸੱਤ ਰਫਤੀ ਕੇ ਦਾ। ਓਏ ਭਲਿਆ ਤੈਨੂੰ ਮੈਂ ਦੱਸਦਾ ਨੇ ਖਮ ਸੁਣਾਵਾਂ, ਤੇਰੀਆਂ ਅੱਖਾਂ 'ਚੋਂ ਅਥਰੂ ਤੇ ਕੰਨਾਂ 'ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਏ। ਹਾਂਜੀ ਭੈੜਿਆ ਤੂੰ ਕਦੇ ਸਾਡੇ ਨਾਲ ਡਿਸਕਸ ਹੀ ਨਹੀਂ ਕੀਤੀ, ਸੋਹਣੀ ਭਰਾ ਵਾ ਤੇਰੇ ਯਾਰ। ਭਾਜੀ ਅੱਜ ਫਿਰ ਕਰਨ ਲੱਗਾ ਡਿਸਕਸ, ਸੁਣੋ ਫਿਰ। ਹਾਂ ਅਸੀਂ ਤਾਂ ਨਮੋਸ਼ੀ ਤੋਂ ਨਹੀਂ ਦੱਸਦੇ ਰਹੇ ਵੀ ਯਾਰ ਸਾਡਾ ਕਿਤੇ ਤਵਾ ਨਾ ਲੱਗ ਜਾਏ। ਏਡੀ ਮਾੜੀ ਗੱਲ ਆ? ਓਏ ਮਿੱਠਿਆ ਗੱਲ ਸੁਣ ਲਾ, ਮਾੜੀ ਗੱਲ। ਸਬਰ ਤੇ ਕਰ ਲੈ, ਹੁਣੀ ਮੈਨੂੰ ਦੱਸਿਆ ਕਰ ਯਾਰ। ਭਾਜੀ ਨਵਾਂ ਮੋਬਾਈਲ ਚੱਲਿਆ, ਪੁਰਾਣੀ ਗੱਲ, ਆਹੋ ਕਿਤੇ ਰੌਂਗ ਨੰਬਰ ਤੋਂ ਕਾਲ ਆਈ ਮੈਨੂੰ।
ਕਿਹਨੂੰ? ਮੈਨੂੰ ਆਪਣਾ ਬਕੂਆ ਸੁਣਾਉਣ ਡਿਆ ਮੈਂ। ਉਹ ਜਿਹੜਾ ਐਲਾਨ ਵਾਲਾ ਵਾ? ਉਹ ਭਾਈ ਨਹੀਂ ਯਾਰ, ਭਾਈ ਮੋਬਾਈਲ ਨਵੇਂ ਨਵੇਂ ਚੱਲੇ ਸੀ। ਐਦਾਂ ਦੇ? ਨਹੀਂ ਉਹ ਤਾਂ ਛੋਟੇ ਹੁੰਦੇ ਸੀ, ਹੋਰ ਹੀ ਤਰ੍ਹਾਂ ਦੇ ਨਿੱਕੇ ਨਿੱਕੇ। ਮਿੱਠਿਆ ਰੌਂਗ ਨੰਬਰ ਤੋਂ ਮੈਨੂੰ ਕਾਲ ਆਈ ਤਾਂ ਮੈਂ ਕਿਹਾ ਹੈਲੋ, ਤੇ ਅੱਗੋਂ ਲੜਕੀ ਦੀ ਆਵਾਜ਼ ਆਹਾ ਸਾਨੂੰ ਤੇ ਚੜ ਗਏ ਚਾਹ। ਮੈਂ ਕਿਹਾ ਹਾਂਜੀ अजमल सोनी साहब। मैं कहा बिस्मिल्लाह करा जी, अजमल सोनी गल कर रहे हैं। अच्छा जी। कैसे हैं आप? मैं कहा जी वैरी गुड दा निज़ाम। जी मेरे नाल 5-7 मिनट गल हुई ਕੁੜੀ ਦੀ? हाँ 5-7 मिनट गल हुई। उधरों मेरा वड्डा भरा गया, मैं फोन कहा, मैं कहा भाजी आ रहे हैं, फोन बंद। ਵਾਹ। हुण अंदरों चौवाई लगी है। लो जी रात के 11 बज गए। ਕਿੱਥੇ? ते दिल ਉਹ ਉੱਥੇ ਹੀ ਫਿਰਦੇ ਆ ਤੁਰਦੇ ਆ ਉੱਥੇ ਹੀ ਕਿਤੇ 11 ਦੇ ਰਾਤ ਦੇ ਤੋਂ 10-11 ਵਜੇ ਤੇ ਮੇਰਾ ਦਿਲ ਕੀਤਾ ਵੀ ਮੈਂ ਗੱਲ ਕਰਾਂ। ਕਿਹਦੇ ਨਾਲ? ਉਹ ਕੁੜੀ ਨਾਲ ਜਿਹਦਾ ਫੋਨ ਆਇਆ ਸੀ, ਮੈਂ ਟੱਲੀ ਮਾਰੀ ਆ। ਕਿਹਨੂੰ? ਉਹ ਕੁੜੀ ਨੂੰ ਜਿਹਦੇ ਨਾਲ ਗੱਲ ਕਰਨੀ ਸੀ। ਯਾਰ ਮਿੱਠੇ ਤੂੰ ਨਾ ਵਿੱਚ ਬੋਲ ਯਾਰ, ਤੂੰ ਮੈਨੂੰ ਸੁਣਾ ਯਾਰ। ਅੱਛਾ ਮੈਂ ਟੱਲੀ ਮਾਰੀ ਹੈ ਜੀ ਕੁੜੀ ਨੂੰ, ਤੇ ਬੈਲੈਂਸ ਹੈ ਨਹੀਂ ਵਿੱਚ ਕਿਹਦੇ ਕੋ? ਮੇਰੇ ਕੋ। ਅੱਛਾ। ਮਿੱਠੇ ਹੁਣ ਕੋਈ ਗੱਲ ਸੁਣਨੀ ਕਿ ਮੈਂ ਜਾਵਾਂ ਫਿਰ? ਨਹੀਂ ਯਾਰ, ਕੱਲ ਨੂੰ ਵਾਕਿਆ ਮੈਂ ਪੂਰਾ ਜ਼ੇਨ ਨਸ਼ੀਨ ਕਰਨ ਡਿਆ ਨਾ, ਕੱਲ ਨੂੰ ਅਸੀਂ ਵੀ ਕਿਸੇ ਨੂੰ ਸੁਣਾਉਣਾ ਵਾ ਇਹ। ਵੀ ਉਹਨੇ ਤੈਨੂੰ 100 ਦੇਣਾ, ਤੂੰ ਜਿਹਨੂੰ ਸੁਣਾਉਣਾ ਅੱਗੇ। ਯਾਰ ਮਿੱਠੇ ਨਾ ਕਰ। ਹਾਂ ਅੱਛਾ ਜੀ। ਭਾਈ ਮੈਨੂੰ ਟੱਲੀ ਮਾਰੀ ਹੈ ਤੇ ਬੈਲੈਂਸ ਕੋਈ ਨਾ। ਹੁਣ ਮੈਂ ਦੇਖਾਂ ਜੇਬ 'ਚ ਵੀ ਪੈਸਾ ਕੋਈ ਨਾ। ਹਾਂ ਮੈਂ ਭਾਈ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਜੀ ਮੇਰੇ ਨਾਲ ਢਿੱਡ 'ਚ ਨਾ ਦਰਦ ਬੜੀ ਹੋ ਰਹੀ ਆ ਓਏ ਤੇ ਮੈਨੂੰ ਕੋਈ ਪੈਸਾ ਦੇ, ਮੈਂ ਦਵਾਈ ਲਿਆ। ਉਹਨੇ ਰੁਪਈਏ 50 ਕੱਢੇ, ਮੈਨੂੰ ਕਹਿੰਦਾ ਆਹ ਲੈ ਫੜ। ਹੁਣ ਕਾਰਡ ਮਿਲਦਾ ਸੀ ਉਸ ਦੌਰ 'ਚ 100 ਰੁਪਈਏ ਵਾਲਾ। ਹੁਣ ਵੀ 100 ਦਾ ਹੀ ਮਿਲਦਾ ਵਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ 50 ਨਾਲ ਗੱਲ ਨਹੀਂ ਬਣਨੀ ਹੈ, 100 ਰੁਪਈਆ ਫੀਸ ਆ ਡਾਕਟਰ ਦੀ। ਉਹਨੇ ਕਿਹਾ ਆਹ ਲੈ ਫੜ ਲੈ 100। ਮੈਂ 100 ਫੌਰੀ ਗਿਆ, ਮੈਂ ਉਹਨੂੰ ਭਾਈ ਲੋਡ ਕਰਾਇਆ ਵਿੱਚ ਆਪਣੇ ਮੋਬਾਈਲ ਦੇ ਕਾਰਡ, ਹਿਸਾਬ ਕਿਤਾਬ ਕੀਤਾ। ਅੱਛਾ ਅੱਛਾ। ਫੌਰੀ ਮੈਂ ਟੱਲੀ ਮਾਰੀ। ਕਿਹਨੂੰ? ਕੁੜੀ ਨੂੰ? ਕੁੜੀ ਨੂੰ। ਹਾਂ ਅੱਗੇ ਉਹਨੇ ਕਿਹਾ 2 ਮਿੰਟ ਮੇਰੇ ਪਾਪਾ ਘਰ ਪਰ ਹੈ। ਉਹਦੇ? ਆਹੋ। मैं थोड़ी देर कीता तो ਉਹਦੀ ਫਿਰ ਮੈਨੂੰ ਇਸ ਕਾਲ आई। भाई ਇਹਨੂੰ मैं कॉल की तो शुरू होगी भाई कि मैं आपसे बहुत प्यार करती हूँ, जब आप गली से गुजरते हैं मैं आपको देखती हूँ, आपकी आंखें बड़ी प्यारी लगती हैं, आपका हेयर स्टाइल बड़ा अच्छा है। असी बाबा जी छत ना लगे हुए लै भी इत्थे वैरी गुड। यार ਇਹਨੂੰ ਸਮਝਾ ਦਾ ਤੂੰ। ਛੱਤ ਨਾਲ ਲੱਗਣ ਵਾਲੀ ਕਿਹੜੀ ਗੱਲ ਆ ਭਾਈ? ਉਹ ਯਾਨੀ ਕਿ ਬੰਦਾ ਖੁਸ਼ ਹੁੰਦਾ, ਖੁਸ਼ੀ ਨਾਲ ਮੈਂ ਖੁਸ਼ੀ ਨਾਲ ਫੁੱਲ 9/9 ਹੋਇਆ ਫਿਰ। ਜਦੋਂ ਗੱਲਾਂ ਬਾਤਾਂ ਹੋ ਰਹੀਆਂ ਵਾ ਠੀਕ 15-20 ਮਿੰਟ ਬਾਅਦ ਭਾਈ ਕਾਰਡ ਮੁੱਕ ਗਿਆ। ਕਿਹਦਾ? ਜਿਹੜਾ ਮੋਬਾਈਲ 'ਚ ਮੈਂ ਕਰਾਇਆ ਸੀ ਉਹ ਮੁੱਕ ਗਿਆ, ਆਵਾਜ਼ਾਰੀ ਹੋ ਗਈ। ਲਓ ਜੀ ਖੈਰ ਉਹਦੀ ਮੈਨੂੰ ਕਾਲ ਆਈ, ਮੈਨੂੰ ਕਹਿੰਦੀ ਲੱਗਦਾ ਬੈਲੈਂਸ ਮੁੱਕ ਗਿਆ। ਮੈਂ ਕਿਹਾ ਹਾਂਜੀ ਬੈਲੈਂਸ ਮੁੱਕ ਗਿਆ। ਕਹਿੰਦੀ ਮੇਰੇ ਕੋਲ ਵੀ ਮੁੱਕਣ ਵਾਲਾ ਹੀ ਆ, ਤੂੰ ਇਸ ਤਰ੍ਹਾਂ ਕਰ ਵੀ ਮੈਨੂੰ 100 ਦਾ ਲੋਡ ਕਰਾ, ਮੈਂ ਤੇਰੇ ਨਾਲ ਗੱਲ ਕਰਨੀ। ਮੈਂ ਭਾਈ ਫੇਰ ਘਰ ਆਇਆ, ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਮੈਂ ਦਵਾਈ ਖਾਧੀ ਆ, ਆਰਾਮ ਨਹੀਂ ਆ ਰਿਹਾ, ਤੇ ਡਾਕਟਰ ਨੇ ਸੀਰਪ ਲੈ ਕੇ ਦਿੱਤਾ ਸੀ, ਕਹਿੰਦਾ ਸੀ ਸੀਰਪ ਪੀ ਲਈ। ਕਹਿੰਦਾ ਉਹ ਕਿੰਨੇ ਦਾ ਆਉਣਾ? ਮੈਂ ਕਿਹਾ ਜੀ ਉਹ ਵੀ 100 ਦਾ ਆਉਣਾ। ਉਹਨੇ 100 ਰੁਪਏ ਦਿੱਤਾ, ਮੈਂ ਉਹ ਵੀ 100 ਲੈ ਕੇ ਦੁਕਾਨ ਤੇ। ਤੂੰ 100 ਭਾਈ ਮੈਂ 100 ਦਾ ਕਾਰਡ ਲਿਆ, ਉਹ ਕੁੜੀ ਨੂੰ ਮੈਂ 100 ਦਾ ਕਾਰਡ ਲੋਡ ਕਰਾ ਦਿੱਤਾ। ਤੇ ਉਹ ਮੇਰੇ ਨਾਲ ਗੱਲਾਂ ਕਰ ਰਹੀ ਹੈ, ਲਓ ਜੀ ਡੇਲੀ ਮਿਠਾਈਆਂ ਮੈਂ 100 ਦਾ ਲੋਡ ਹੋ ਰਿਹਾ। ਬਿਮਾਰੀ ਵੱਧ ਗਈ ਹੈ ਮੇਰੀ। ਐਵੇਂ ਕਹੀ ਜਾਣਾ ਵੀ ਮੈਂ ਢਿੱਡ 'ਚ ਦਰਦ ਹੋ ਰਹੀ, ਲੱਤ ਦੁਖ ਰਹੀ, ਸਿਰ ਦੁਖ ਰਿਹਾ, ਕੰਨ ਦੁਖ ਰਿਹਾ, ਗੋਡਾ ਦੁਖ ਰਿਹਾ, ਮੋਢਾ ਦੁਖ ਰਿਹਾ, ਕੂਹਣੀ ਦੁਖ ਰਹੀ। ਅੱਛਾ ਮੈਂ ਡੇਲੀ ਨਹਾ ਧੋ ਕੇ ਫਿਰੀ ਜਾ ਰਿਹਾ ਬੇਟਾ, ਮੈਂ ਮੇਰੀ ਗੱਲ ਹੋ ਰਹੀ ਹੈ। ਅੱਛਾ ਇੱਕ ਦਿਨ ਮਿੱਠਾ ਜੀ ਕੀ ਹੋਇਆ ਕਿ ਰਾਤ ਨੂੰ ਨਾ ਤਕਰੀਬਨ 7-8 ਦਾ ਟਾਈਮ ਉਹਦੀ ਮੈਨੂੰ ਕਾਲ ਆਈ। ਮੈਂ ਛੱਤ ਤੇ ਚਲਾ ਗਿਆ ਘਰ ਤੋਂ ਬਾਹਰ। ਮੈਂ ਕਹਿੰਦਾ ਉੱਤੇ ਜਾ ਕੇ ਨਾ ਜਰਾ ਘਰੋਂ ਕੋਈ ਦੇਖ ਨਾ ਲਵੇ। ਮੈਂ ਘਰ ਦੀ ਛੱਤ ਤੇ ਚਲਾ ਗਿਆ। ਥੱਲੇ ਸਿਗਨਲ ਨਹੀਂ ਸੀ ਆਉਂਦੇ? ਉਹ ਘਰ ਦੀ ਡਰ ਦੀ ਵਜ੍ਹਾ ਤੈਨੂੰ ਸਮਝਾ ਲਾ ਯਾਰ। ਡਰ ਦੀ ਵਜ੍ਹਾ ਤੋਂ ਗਿਆ। ਹਾਂ मैं उत्ते जाके हूँ कॉल सुनने तो मैंने गल्लां कर रही है। कौन? लड़की। तो आप मेरी जान है, आपकी आंखें बड़ी प्यारी हैं, आपके हेयर स्टाइल मिठा जी सानू चाह चढ़े पे कोई कुड़ी साडे नाल गल्लां कर रही है। अच्छा गल्लां करदे करदे विच ने एक ऐलान आया, मसीतों ऐलान होया कि हजरात एक जरूरी ऐलान सुनिए, एक बच्चा जिसकी उम्र 10 साल है, तो वो भी लड़की की आवाज च हो रहा। मैं क्या ਤੁਹਾਡਾ ਭਲਾ ਹੋ ਜਾਏ ਉਧਰੋਂ। ਆਹੋ ਮੈਂ ਉਹਨੂੰ ਮੈਂ ਕਿਹਾ ਮਸੀਤੇ ਐਲਾਨ ਹੁੰਦੇ, ਤੁਹਾਡੇ ਇੱਥੇ ਕੁੜੀਆਂ ਐਲਾਨ ਕਰਦੀਆਂ? ਕਹਿੰਦੀ ਨਹੀਂ ਤੁਹਾਨੂੰ ਵੈਸੇ ਭੁਲੇਖਾ ਲੱਗ ਰਿਹਾ ਵਾ। ਉਹ ਐਲਾਨ ਜਦੋਂ ਮੈਂ ਦੇਖਿਆ ਵੀ ਕੁੜੀ ਦੀ ਆਵਾਜ਼ 'ਚ ਉਹ ਗੱਲਾਂ, ਮੈਂ ਤਾਂ 2 ਮਿੰਟ ਗੱਲਾਂ ਹੋਈਆਂ ਵਾ। ਮੈਨੂੰ ਭਾਈ ਆਵਾਜ਼ ਪੈ ਗਈ, ਭਾਈ ਨੇ ਆਵਾਜ਼ ਦੇ ਦਿੱਤੀ ਥੱਲੇ ਆਈ ਜਰਾ। ਮੈਂ ਫੋਨ ਬੰਦ ਕੀਤਾ, ਮੈਂ ਕਿਹਾ ਮੈਂ ਥੱਲੇ ਆ ਗਿਆ। ਥੱਲੇ ਆ ਕੇ ਮੈਂ ਸੋਚੀ ਪਿਆ ਗਿਆ ਵੀ ਯਾਰ ਆਹ ਕੀ ਰੌਲਾ, ਕਿਹੜਾ ਕੰਮ ਕਰਨ ਦੇ ਵੀ ਉੱਥੇ ਐਲਾਨ ਵੀ ਕੁੜੀਆਂ ਕਰਨੀਆਂ। ਤੇਰੇ ਵਰਗੇ ਯਾਰ ਬੇਲੀ ਸੀ, ਉਹਨਾਂ ਨੂੰ ਦੱਸਿਆ ਮੈਂ ਕਿਹਾ ਯਾਰ ਆ ਮੇਰੀ ਇੱਕ ਸਹੇਲੀ ਆ, ਤੇ ਉਹਨਾਂ ਮੇਰੀ ਗੱਲ ਹੁੰਦੀ ਆ ਉਹਨਾਂ ਦੇ ਇਲਾਕੇ 'ਚ। ਮੈਂ ਕਿਹਾ ਐਲਾਨ ਹੋਇਆ ਵਾ ਤੇ ਮਸੀਤੇ ਐਲਾਨ ਹੁੰਦੇ ਤੇ ਉਹ ਵੀ ਕੁੜੀ ਕਰਨ ਡਈ। ਕਹਿੰਦਾ ਉਹ ਭਰਾਵਾ ਨਹੀਂ, ਉਹ ਵਾਇਸ ਚੇਂਜਰ ਆ, ਤੈਨੂੰ ਲੁੱਟਣ ਡਏ ਆ। ਉਹ ਮੁੰਡਾ ਸੀ
ਬੜਾ ਮੇਰਾ ਗੱਲਾਂ ਕਰਨ ਦਿਆ ਜੀ। ਉਹ ਮੁੰਡਾ ਸੀ ਭਾਈ, ਵਾਇਸ ਚੇਂਜ ਮੈਨੂੰ ਆਵਾਜ਼ ਚੇਂਜਰ ਲਾ ਕੇ ਮਸੀਤ ਤੋਂ ਵੀ ਕੁੜੀਆਂ ਦੀਆਂ ਆਵਾਜ਼ਾਂ ਆਉਂਦੀਆਂ। ਮੈਂ ਕਿਹਾ ਤੇਰਾ ਬੇੜਾ ਕਰ ਗਿਆ ਮਿੱਠਾ ਜੀ। ਉਸ ਦੌਰ 'ਚ 100 ਦੀ ਬੜੀ ਵੈਲਿਊ ਸੀ। ਅਸੀਂ ਸਾਨੂੰ ਹੁਣ ਦੇ ਕੇ ਦੇ Song ਹੁਣ ਦੀ ਵੀ ਵੈਲਿਊ ਆ। ਅਸੀਂ ਆਪਣਾ ਪਿਤਾ ਵੀ ਧਰਤੀ ਦਾ ਮੁੰਡਾ ਵੀ ਯਾਰ ਦਿਲ ਚ ਨਹੀਂ ਗੇੜੀ ਦਿੱਲੀ ਸ਼ਿਕਨੀ ਆ ਭਾਈ। ਅਸੀਂ ਐਵੇਂ ਤਿਆਰ ਹੋਈ ਫਿਰਦੇ ਅੰਦਰ ਰੰਗੀਨ ਹੋਏ ਆ। ਮੈਂ ਅੱਜ ਇੱਕ ਮੈਸੇਜ ਦੇਣਾ ਤੁਹਾਨੂੰ। ਉਹ ਤੂੰ ਖਾਲੂ ਆ ਜਾਇਦ ਵਾਲਿਆਂ ਦਾ ਮੈਸੇਜ ਦੇਈ ਜਾਂਦਾ। ਰੋਂਗ ਕਾਲ, ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਬਿਲਕੁਲ ਕੁਛ ਦਾ ਕੁਛ ਹੋ ਸਕਦਾ ਜੀ। ਤੁਸੀਂ ਰੋਂਗ ਕਾਲ ਦੇ ਵਕੂਏ ਸੁਣੇ ਵੀ ਹੋਣਗੇ, ਪੜ੍ਹੇ ਵੀ ਹੋਣਗੇ। ਮੈਂ ਇੱਕ ਤੁਹਾਨੂੰ ਵਾਕਿਆ ਸੁਣਾਵਾਂਗਾ ਰੋਂਗ ਕਾਲ ਦਾ। ਕਿੱਦਣ? ਕੱਲ ਸੁਣਾਵਾਂਗਾ ਅਗਲੇ ਪ੍ਰੋਗਰਾਮ ਦੇ ਵਿੱਚ। ਆਹੋ। ਉਹ ਰੋਂਗ ਕਾਲ ਦੀ ਵਜ੍ਹਾ ਤੋਂ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ, ਠੀਕ ਹੈ। ਤੇ ਉਹ ਮੈਂ ਅਗਲੇ ਪ੍ਰੋਗਰਾਮ 'ਚ ਸੁਣਾਵਾਂਗਾ। ਤੁਸੀਂ ਆਪਣੀ ਮੁਹੱਬਤਾਂ 'ਚ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਚੈਨਲ ਨੂੰ। ਸਾਡੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਲਾਜ਼ਮੀ ਦਬਾਉਣਾ। जाने वाला सांप था वाइंड अप देने वाला फैसल भाई है। ठीक है, थैंक यू सो मच। अपना बहुत बहुत ख्याल रखिएगा। गॉड बी गिविंग यू ऑल पीपल लॉन्ग लाइफ एंड विश यू एल इन्हीं की मनवा दी है। अल्लाह हाफिज। अल्लाह हाफिज जी।